ਦਿੱਲੀ ਸਰਕਾਰ ਜਿਹੜੀ ਆ ਉਹ ਚਾਹੁੰਦੀ ਹੈ ਵੀ ਪੰਜਾਬ ਨੂੰ ਬਰਬਾਦ ਕਰ ਦਈਏ। ਪਰ ਮੈਂ ਦੱਸਣਾ ਚਾਹੁੰਦਾ ਵਾਂ ਵੀ ਐਡੀ ਤਗੜੀ ਹਕੂਮਤ ਹੀ ਗੁਰੂ ਮਹਾਰਾਜ ਨਾਲ ਵੀ ਉਹਨਾਂ ਮੱਥਾ ਲਾਇਆ ਸੀ, ਉਹ ਕੁਝ ਨਹੀਂ ਕਰ ਸਕੇ ਤੇ ਇਹ ਕੀ ਕਰ ਲੈਣਗੇ। ਕੋਈ ਘਰ ਐਸਾ ਨਹੀਂ ਰਿਹਾ ਜੀ ਜਿਹਦਾ ਆਪਣਾ ਨੁਕਸਾਨ ਨਹੀਂ ਹੋਇਆ। ਹਰ ਘਰ ਦਾ ਹੀ ਜਿਹੜਾ ਵਾ ਹਰ ਚੀਜ਼ ਦੀ ਨੁਕਸਾਨ ਹੋ ਗਈ ਆ। 88 ਦੇ ਵਿੱਚ ਜਿਹੜਾ ਸੀ ਉਹ ਫਿਰ ਵੀ ਸੰਭਲ ਗਏ ਸੀ ਸਾਰੇ, ਹੌਲੀ ਹੌਲੀ ਪਾਣੀ ਆਇਆ ਚੜ ਗਿਆ। ਇਹ ਪਾਣੀ ਨੇ ਤਾਂ ਸਾਨੂੰ ਟਾਈਮ ਹੀ ਨਹੀਂ ਦਿੱਤਾ ਜੀ। ਸਾਡੇ ਪਿੰਡ ਦੇ ਵਿੱਚ ਅੱਧੇ ਘੰਟੇ ਦੇ ਵਿੱਚ ਸਾਰੇ ਪਿੰਡ ਦੇ ਵਿੱਚ ਪਾਣੀ ਹੋ ਗਿਆ ਸੀ। ਇਸ ਪਿੰਡ ਦੇ ਵਿੱਚ ਕਦੇ 88 ਵਿੱਚ ਇੰਨਾ ਨੁਕਸਾਨ ਨਹੀਂ ਹੋਇਆ ਜਿੰਨਾ ਇੱਥੇ ਹੋ ਗਿਆ। ਡਬਲ ਪਾਣੀ ਆ ਗਿਆ, 88 ਤੋਂ ਵੱਧ ਆ ਗਿਆ। ਦਾਨੀ ਸੱਜਣ ਆ ਰਹੇ ਨੇ, ਕਲਾਕਾਰ ਆ ਰਹੇ ਨੇ, ਚਾਹੇ ਹੋਰ ਹਸਤੀਆਂ ਆ ਰਹੀਆਂ ਨੇ। ਉਹ ਛੇਤੀ ਨਾਲ ਹੁਣ ਇਦਾਂ ਨਾ ਕਰੋ ਵੀ ਪੈਸੇ ਛੁੱਟਣ ਵਾਲੀ ਗੱਲ ਨਾ ਕਰੋ। ਜੇ ਸਾਡਾ ਭਲਾ ਕਰਨਾ ਵਾ, ਇਹ ਕਲਾਕਾਰ ਆਏ ਕਹਿੰਦੇ ਮੈਂ 2-2.5 ਕਰੋੜ ਲਾ ਦੇਣਾ ਵਾ। ਜੇ ਉਹ 2-2.5 ਕਰੋੜ ਸਾਡੀ ਤੁਸੀਂ ਦੇ ਨਾਲ ਪੱਥਰ ਲਾ ਦੇਣ ਤੇ ਆਪਾਂ ਨੂੰ ਤਾਂ ਕਿਸੇ ਚੀਜ਼ ਦੀ ਲੋੜ ਹੀ ਨਹੀਂ ਪੈਂਦੀ। ਇਹ ਭਲਾ ਕਰ ਦੇਣ। ਚਲੋ ਸਰਕਾਰਾਂ ਦੇ, ਸੈਂਟਰ ਸਰਕਾਰ ਤੇ ਹੁਣ ਵੇਖੋ ਕੱਲ ਪ੍ਰਧਾਨ ਮੰਤਰੀ ਆਏ ਤੇ ਕੁਝ ਵੀ ਨਹੀਂ ਦੇ ਕੇ ਗਏ। 1600 ਕਰੋੜ ਦਿੱਤਾ, ਪਰ 1600 ਕਰੋੜ ਨਾਲ ਦੱਸੋ ਬਣੇਗਾ ਕੀ। ਹੁਣ ਹਰ ਘਰ ਦੇ ਵਿੱਚ ਵੀ ਸਮਾਨ ਭੇਜ ਗਿਆ, ਗਾ ਕਣਕਾਂ ਵੀ ਭੇਜ ਗਈਆਂ, ਹਰ ਮਸ਼ੀਨਰੀ ਵੀ ਭੇਜ ਗਈ ਆ। ਉਹ ਕਿੰਨਾ ਆਏਗਾ, ਕਿੰਨਾ ਪਿੰਡ ਆ ਪੰਜਾਬ ਦਾ। ਹਾਂਜੀ, ਡੈਮਾਂ ਦਾ ਮੈਨੇਜਮੈਂਟ ਸਹੀ ਨਹੀਂ ਹੈ। ਇੰਨਾ ਪਾਣੀ ਇੱਕਦਮ ਛੱਡਤਾ ਕਿ ਕੀ ਕਹਿੰਦੇ ਮਾਧੋਪੁਰ ਵਾਲੇ ਹੈਡਰ ਤੋਂ ਵੀ ਬੋਲਾ ਪਾਣੀ ਨਹੀਂ ਰੋਕਿਆ ਗਿਆ, ਗੇਟ ਟੁੱਟ ਗਏ ਉਹਨਾਂ ਦੇ ਵੀ। ਹੁਣ ਪ੍ਰਧਾਨ ਮੰਤਰੀ ਸਾਹਿਬ ਆਏ ਹੀ, ਵੱਡੇ ਜਿਹੜੇ ਹੈਗੇ ਆ ਕਿੱਡੇ ਤਗੜੇ ਫਰਮ ਵਾਲੇ, ਉਹਨਾਂ ਦਾ ਕਰਜ਼ਾ ਮਾਫ ਕਰ ਦਿੱਤਾ। ਜੇ ਚਾਹਵੇ ਤੇ 1 ਮਿੰਟ ਚ ਆਉਂਦੀ ਆਪਣਾ ਜੱਟ। ਕਿੰਨਾ ਕੁ ਪੰਜਾਬ ਦਾ ਕਰਜ਼ਾ ਵਾ। ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਹੜ੍ਹਾਂ ਦੇ ਪਾਣੀ ਦੇ ਕਾਰਨ ਪ੍ਰਭਾਵਿਤ ਹੋਏ ਨੇ। ਇਸੇ ਨੂੰ ਲੈ ਕੇ ਬਹੁਤ ਸਾਰੇ ਉਹ ਲੋਕ ਜਿਨ੍ਹਾਂ ਦੇ ਕੰਮਕਾਜ ਤਬਾਹ ਹੋ ਗਏ, ਖੇਤੀ ਤਬਾਹ ਹੋ ਗਈ, ਪਸ਼ੂਆਂ ਦਾ ਚਾਰਾ ਤਬਾਹ ਹੋ ਗਿਆ, ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ। ਤਾਂ ਇਸੇ ਨੂੰ ਲੈ ਕੇ ਅਜਨਾਲਾ ਦੇ ਘੋਨੇਵਾਲਾ ਪਿੰਡ ਦੇ ਵਿੱਚ ਮੌਜੂਦ ਹਾਂ। ਤਾਂ ਇੱਥੇ ਸਭ ਤੋਂ ਪਹਿਲਾਂ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿ ਜਿਹੜੀ ਇੱਥੇ ਪੁੱਤਾਂ ਦੇ ਵਾਂਗ ਪਾਲੀ ਹੋਈ ਫਸਲ ਸੀ ਉਹ ਵੀ ਬਰਬਾਦ ਹੋ ਚੁੱਕੀ ਹੈ। ਜਿਹੜੀ ਤੂੜੀ ਸੀ ਜਾਂ ਇਹਦੇ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਸੀ ਉਹ ਵੀ ਬਰਬਾਦ ਹੁੰਦਾ ਇੱਥੇ ਨਜ਼ਰ ਆ ਰਿਹਾ। ਤਾਂ ਸਭ ਤੋਂ ਪਹਿਲਾਂ ਇੱਕ ਇਹ ਵੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਇਹ ਜਿਹੜਾ ਘਰ ਬਣਾਇਆ ਹੋਇਆ ਸੀ, ਕੋਠੀ ਸੀ, ਇਹ ਵੀ ਤਬਾਹ ਹੋ ਚੁੱਕੀ ਹੈ। ਤੇ ਇਹਦੇ ਸਮੇਤ ਇਸੇ ਪਿੰਡ ਦੇ ਬਹੁਤ ਸਾਰੇ ਹੋਰ ਘਰ ਨੇ ਜਿਹੜੇ ਅੱਜ ਤੋਂ ਕੁਝ ਦਿਨ ਪਹਿਲਾਂ ਸੁੱਖਾਂ ਦੇ ਨਾਲ ਵਸਦੇ ਸੀ, ਪਰ ਅੱਜ ਉਹ ਜਿਹੜੇ ਘਰ ਨੇ ਉਹ ਚਕਨਾਚੂਰ ਹੋ ਚੁੱਕੇ ਨੇ। ਤਾਂ ਇਸੇ ਨੂੰ ਲੈ ਕੇ ਬਹੁਤ ਸਾਰੀਆਂ ਸੰਦਾਂ ਦੀਆਂ ਵੀ, ਖੇਤੀ ਵਾਲੇ ਸੰਦਾਂ ਦੀਆਂ ਤਸਵੀਰਾਂ ਨਜ਼ਰ ਆਉਣਗੀਆਂ, ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦੇ ਵਿੱਚ ਵਹਿਣ ਕਰਕੇ ਜਿਹੜੇ ਖੇਤੀ ਵਾਲੇ ਸੰਦ ਨੇ ਉਹ ਵੀ ਜੰਗਾਲੇ ਗਏ ਨੇ। ਤਾਂ ਇਸੇ ਨੂੰ ਲੈ ਕੇ ਇਸ ਘੋਨੇਵਾਲਾ ਪਿੰਡ ਦੇ ਵਿੱਚ ਮੌਜੂਦਾ ਤਾਂ ਇੱਥੋਂ ਦੇ ਸਥਾਨਕ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਔਰ ਇਹ ਫਸਲਾਂ ਦੀਆਂ ਤਸਵੀਰਾਂ ਨੇ, ਕਿਉਂਕਿ ਜਿਹੜੇ ਕਿਸਾਨ ਨੇ ਉਹ ਪੁੱਤਾਂ ਦੇ ਵਾਂਗ ਫਸਲਾਂ ਨੂੰ ਤਿਆਰ ਕਰਦੇ ਨੇ, ਪਰ ਜਦੋਂ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਫਸਲਾਂ ਦੀ ਬਰਬਾਦੀ ਹੋ ਜਾਂਦੀ ਹੈ, ਕਿਸਾਨਾਂ ਦਾ ਇੱਕੋ ਸਹਾਰਾ ਹੁੰਦਾ ਹੈ, ਫਸਲ ਤੇ ਓਟ ਹੁੰਦੀ ਹੈ, ਛਮਾਈ ਫਸਲ ਆਉਂਦੀ ਹੈ। ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਉਹਨਾਂ ਦੀਆਂ ਕਿਆਸ ਰਾਈਆਂ ਤੇ ਬਹੁਤ ਸਾਰੇ ਹੋਰ ਜਿਹੜੇ ਮਨ ਦੇ ਵਿੱਚ ਸੰਕਲਪ ਹੁੰਦੇ ਨੇ। ਪਰ ਇਸੇ ਨੂੰ ਲੈ ਕੇ ਜਿਹੜੀ ਫਸਲ ਹੈ ਬਹੁਤ ਸਾਰੇ ਇਲਾਕਿਆਂ ਦੀ ਤਬਾਹ ਹੁੰਦੀ ਹੋਈ ਨਜ਼ਰ ਆ ਰਹੀ ਹੈ। ਪਿੰਡ ਦੇ ਵਸਨੀਕ, ਪਿੰਡ ਦੇ ਮੋਹਤਬਰ ਸਾਡੇ ਨਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਰਪੰਚ ਸਾਹਿਬ, ਸਭ ਤੋਂ ਪਹਿਲਾਂ ਤਾਂ ਬੜੀ ਦੁੱਖ ਵਾਲੀ ਗੱਲ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ, ਪਿੰਡ ਦੇ ਵਿੱਚ ਪਾਣੀ ਭਰ ਜਾਣ ਕਰਕੇ ਇੰਨੀ ਜ਼ਿਆਦਾ ਬਰਬਾਦੀ ਹੋ ਗਈ ਜੀ। ਪੱਤਰਕਾਰ ਸਾਹਿਬ, ਤੁਸੀਂ ਸਾਰੇ ਦੇਖ ਰਹੇ ਹੋ ਬਰਬਾਦੀ ਤਾਂ ਬਹੁਤ ਹੋਈ ਆ, ਪਰ ਜੋ ਮਹਾਰਾਜ ਨੂੰ ਮਨਜ਼ੂਰ ਆ ਆਪਾਂ ਉਹਨੂੰ ਮੰਨਣਾ ਚਾਹੀਦਾ ਵਾ। ਉਹਦਾ ਭਾਣਾ ਜਿਹੜਾ ਮੰਨਣਾ ਚਾਹੀਦਾ ਵਾ, ਕਿਉਂਕਿ ਆਪਾਂ ਆਖੀਏ ਸਾਡਾ ਸਾਰਾ ਕੁਝ ਤਬਾਹ ਹੋ ਗਿਆ ਵਾ, ਪਰ ਉਹ ਅਕਾਲ ਪੁਰਖ ਬੈਠਾ ਵਾ। ਉਹ ਕਹਿੰਦੇ ਵੀ ਪੱਥਰਾਂ ਦੇ ਵਿੱਚ ਜਿਹੜਾ ਕੀੜਾ ਹੁੰਦਾ ਉਹਨੂੰ ਵੀ ਰਾਸ਼ਨ ਪਹੁੰਚਾ ਦਿੰਦਾ ਵਾ। ਉਹਨੂੰ ਫਿਕਰ ਹੈ ਸਾਡਾ ਸਾਰਾ ਕੁਝ ਪਹੁੰਚਾਵੇਗਾ। ਸੋ ਪਿੰਡ ਘੋਨੇਵਾਲ, ਜਿਹਦੀ ਕਿ 1000 ਏਕੜ ਜ਼ਮੀਨ ਆ ਤੇ 4 ਸਪੇਰੇ ਜਿਹੜਾ ਸੀ ਸਾਡੇ ਇੱਕ ਰਿੰਗ ਵੱਜਾ ਹੋਇਆ ਸੀ, ਪਰ ਪਾਣੀ ਇੰਨਾ ਕੁ ਆ ਗਿਆ, 14 ਲੱਖ ਕਿਊਸਕ ਪਾਣੀ ਆ ਗਿਆ। ਇੰਨੀ ਸਾਨੂੰ ਵੀ ਆਸ ਨਹੀਂ ਸੀ ਵੀ ਇੰਨਾ ਪਾਣੀ ਆ ਜਾਵੇਗਾ। ਤੇ ਜਿਹੜਾ ਆਮ ਕਰਕੇ ਪਾਣੀ ਚੱਲਦਾ ਸੀ ਉਹ ਕਿੰਨਾ ਚੱਲਦਾ ਸੀ? ਆਮ ਜਿਹੜਾ ਪਾਣੀ ਹੈ 3 ਲੱਖ ਦੇ ਕਰੀਬ, 3 ਲੱਖ ਕਿਊਸਕ ਜਿਹੜਾ ਵਾ ਉਹ ਦਰਿਆ ਦੇ ਵਿੱਚ ਹੀ ਲੰਘ ਜਾਂਦਾ ਸੀ। ਇੱਕੋ ਦਮ ਇੰਨਾ ਜ਼ਿਆਦਾ ਪਾਣੀ ਛੱਡਣਾ ਪੈ ਗਿਆ ਉਹਨਾਂ ਨੂੰ। ਹੁਣ ਇਹ ਚੱਕਰ ਦਾ ਪਤਾ ਨਹੀਂ ਕੀ, ਚਾਹੇ ਤੇ ਸਰਕਾਰਾਂ ਦਾ ਕੋਈ ਉੱਤੇ, ਦਿੱਲੀ ਸਰਕਾਰ ਜਿਹੜੀ ਆ ਉਹ ਚਾਹੁੰਦੀ ਹੈ ਵੀ ਪੰਜਾਬ ਨੂੰ ਬਰਬਾਦ ਕਰ ਦਈਏ। ਪਰ ਮੈਂ ਦੱਸਣਾ ਚਾਹੁੰਦਾ ਵਾਂ ਵੀ ਐਡੀ ਤਗੜੀ ਹਕੂਮਤ ਹੀ ਗੁਰੂ ਮਹਾਰਾਜ ਨਾਲ ਵੀ ਉਹਨਾਂ ਮੱਥਾ ਲਾਇਆ ਸੀ, ਉਹ ਕੁਝ ਨਹੀਂ ਕਰ ਸਕੇ ਤੇ ਇਹ ਕੀ ਕਰ ਲੈਣਗੇ, ਕਿਉਂਕਿ ਧਰਤੀ ਤਾਂ ਉਹ ਗੁਰੂ ਮਹਾਰਾਜ ਦੀ ਆ। ਚਲੋ ਹੋ ਸਕਦਾ ਸਾਨੂੰ ਵੀ ਚੇਤਾ ਕਰਾਇਆ ਹੋਵੇ ਵੀ ਜਾਗਦੇ ਰਹੋ, ਸਾਡੇ ਲੋਕ ਵੀ ਸੌਂ ਗਏ ਸੀ, ਕਿਉਂਕਿ ਗੁਰੂ ਮਹਾਰਾਜ ਨੂੰ ਭੁੱਲੇ ਪਏ ਸੀ। ਮੈਂ ਤਾਂ ਇਹੀ ਕਹਾਂਗਾ ਭੁੱਲੇ ਪਏ ਸੀ, ਕਿਉਂਕਿ ਸੰਤ ਮਹਾਂਪੁਰਸ਼ ਤੇ ਬੜਾ ਰੌਲਾ ਪਾਉਂਦੇ ਵੀ ਬਾਣੀ ਦੇ ਨਾਲ ਜੁੜੋ, ਬਾਣੀ ਜਾਪ ਕਰੋ। ਪਰ ਸਾਡੇ ਲੋਕ ਵੀ ਕੁਝ ਜਿਹੜੇ ਸੀ ਉਹ ਵੀ ਪੁੱਠਿਆਂ ਕੰਮਾਂ ਦੇ ਵਿੱਚ ਲੱਗ ਪਏ ਸੀ। ਪਰ ਮਹਾਰਾਜ ਵੀ ਹੈਗਾ, ਚਲੋ ਸਰਕਾਰਾਂ ਦਾ ਵੀ ਕਸੂਰ ਹੈਗਾ ਵਾ, ਪਰ ਸਰਕਾਰਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਆਪਾਂ ਇਹੋ ਜਿਹੇ ਕੰਮ ਨਾਲ, ਗੁਰੂ ਮਹਾਰਾਜ ਨਾਲ ਹੈ ਸਾਡੇ, ਕੁਝ ਨਹੀਂ ਹੁੰਦਾ। ਸਰਪੰਚ ਸਾਹਿਬ, ਪਹਿਲਾਂ ਇਹ ਜਿਹੜੇ ਇਸ ਪਿੰਡ ਦੇ ਅੱਜ ਤੋਂ ਕੁਝ ਦਿਨ ਪਹਿਲਾਂ ਹਾਲਾਤ ਸੀ
ਉਹ ਹਾਲਾਤ ਕਿਵੇਂ ਦੇ ਸੀ, ਆਖਰ ਇਹ ਜਿਹੜੀ ਪੂਰੀ ਸਮੁੱਚੀ ਸਥਿਤੀ ਬਣਦੀ ਹੈ ਇਹਦੀ ਜਿਹੜੀ ਇਸ ਹਾਲਾਤਾਂ ਦੇ ਵਿੱਚ ਕੋਈ ਕਿਆਸ ਰਹੀ ਸੀ ਕਿ ਇਦਾਂ ਦੇ ਹਾਲਾਤ ਪੈਦਾ ਹੋ ਸਕਦੇ ਆ? ਨਹੀਂ, ਇੰਨੀ ਆਸ ਨਹੀਂ ਸੀ ਜਿਸ ਤਰ੍ਹਾਂ ਹੋ ਗਿਆ ਵਾ। ਹੁਣ ਤੁਸੀਂ ਦੇਖ ਰਹੇ ਹੋ ਜ਼ਿਮੀਂਦਾਰ ਤੇ ਬਿਲਕੁਲ ਹੀ ਖਤਮ ਹੋਇਆ ਪਿਆ ਵਾ। ਹਾਂਜੀ, ਖਤਮ ਨਹੀਂ ਹੁੰਦਾ, ਗੁਰੂ ਮਹਾਰਾਜ ਨੂੰ ਕਿਰਪਾ ਰੱਖੇਗਾ ਫਿਰ ਉਸੇ ਤਰ੍ਹਾਂ ਠਾਲੇਗਾ। ਚਲੋ ਕੋਈ ਨਹੀਂ, ਨੁਕਸਾਨ ਤੇ ਬਹੁਤ ਹੋਇਆ। ਮੇਰੇ ਲਾਗੇ ਤੁਸੀਂ ਆ ਦੇਖੋ, ਆਪਣਾ ਕੋਈ ਗਰੀਬ ਬੰਦੇ ਜਿਹੜੇ ਇਹ ਚੱਕੀਆਂ ਦਾ ਕੰਮ ਕਰਦੇ ਸੀ, ਕੋਈ ਆਪਣਾ ਮਾੜਾ ਮੋਟਾ ਕੰਮ ਕਰਦੇ ਸੀ, ਉਹ ਸਾਰਾ ਜਿਹੜਾ ਬਿਜ਼ਨਸ ਆ ਸਾਰੇ ਜਿਹੜੇ ਉਹ ਠੱਪ ਹੋ ਗਏ ਨੇ। ਤੇ ਹੁਣ ਸਰਕਾਰਾਂ ਕੇ ਵੀ ਇਹ ਬੇਨਤੀ ਹੈ ਵੀ ਇਹਨਾਂ ਨੂੰ ਥੋੜਾ ਬਹੁਤਾ ਤੁਹਾਡਾ ਵੀ ਫਰਜ਼ ਬਣਦਾ ਵਾ, ਠਾਲੋ। ਚਲੋ ਆਪਣਾ ਸਾਡੇ ਪੰਜਾਬ ਦੇ ਜਿਹੜੇ ਯੋਧੇ ਸਿੱਖ ਕੌਮ ਨੇ, ਆਪਣਾ ਮੁਸਲਮਾਨ ਕੌਮ, ਹਰ ਇੱਕ ਕੌਮ ਨੇ ਮੈਂ ਤਾਂ ਕਹੂੰਗਾ ਵਾ ਆਪਣਾ ਬੜਾ ਸਾਥ ਦਿੱਤਾ ਵਾ। ਪਰ ਇੱਕ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਬੇਨਤੀ ਕਰਨੀ ਚਾਹਾਂਗਾ ਵੀ ਹੁਣ ਜਿਹੜਾ ਵਾ ਰਾਸ਼ਨ ਨੂੰ ਬੰਦ ਕਰੋ, ਕਿਉਂਕਿ ਜ਼ਿਮੀਂਦਾਰਾਂ ਦਾ ਜਿਹੜਾ ਨੁਕਸਾਨ ਹੋਇਆ ਵਾ, ਜਿਹੜੇ ਆਪਣਾ ਦਾਨੀ ਸੱਜਣ ਚਾਹੇ ਆਪਣਾ ਹਮਦਰਦੀ ਦੇ ਤੌਰ ਤੇ ਉਹ ਥੋੜੇ ਪਿੰਡਾਂ ਦੇ ਵਿੱਚ ਆਉਣ, ਰੈਕੀ ਕਰਨ, ਜ਼ਿਮੀਂਦਾਰਾਂ ਨੂੰ ਠਾਲਣ ਲਈ। ਜਿਸ ਤਰ੍ਹਾਂ ਉਹਨਾਂ ਦੀਆਂ ਗਾਂ ਬੀਜ ਜਿਹੜੇ ਆ ਸਾਰੇ ਖਤਮ ਹੋ ਚੁੱਕੇ ਆ, ਕਿਉਂਕਿ ਕਣਕਾਂ ਦੇ ਹਰ ਆਪੋ ਰੱਖਦਾ ਵਾ। ਕੁਝ ਜ਼ਿਮੀਂਦਾਰ ਇਹੋ ਜਿਹੇ ਆ ਜਿਹੜੇ ਉਹ ਆਪ ਬੀਜ ਨਹੀਂ ਲੈ ਸਕਦੇ, ਉਹ ਆ ਕੇ ਰੈਕੀ ਕਰਕੇ ਆਪਣਾ ਉਹਨਾਂ ਨੂੰ ਠਾਲਿਆ ਜਾਵੇ। ਜਿਸ ਤਰ੍ਹਾਂ ਪੈਲੀਆਂ ਖਰਾਬ ਹੋ ਗਈਆਂ ਉਹਦੇ ਵਿੱਚ ਥੋੜਾ ਯੋਗਦਾਨ ਪਾ ਦੇਣ। ਚਲੋ ਇਸ ਤਰ੍ਹਾਂ ਆਪਣਾ ਭਰਾ ਵਾ, ਸਾਰੇ ਰਲ ਮਿਲ ਕੇ ਕਰਾਂਗੇ ਤੇ ਫਿਰ ਉਸੇ ਸਥਿਤੀ ਵਿੱਚ ਆ ਜਾਵਾਂਗੇ ਜੀ। ਤੇ ਗੁਰੂ ਮਹਾਰਾਜ ਜੀ ਵੀ ਇਹੋ ਅਰਦਾਸ ਹੈ ਸਾਡੀ। ਪਾਣੀ ਜਿੱਥੇ ਪਾਣੀ ਕੁਝ ਸਮੇਂ ਵਾਸਤੇ ਖੜ ਜਾਂਦਾ ਉੱਥੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ। ਪਾਣੀ ਤੋਂ ਬਾਅਦ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ। ਇਸ ਚੀਜ਼ ਤੋਂ ਅਜੇ ਪੂਰੇ ਪਿੰਡ ਵਾਲਿਆਂ ਦਾ ਪਰਹੇਜ਼ ਬਚਾਅ ਆ ਜੀ? ਗੁਰੂ ਮਹਾਰਾਜ ਦੀ ਕਿਰਪਾ ਜੀ। ਸਕੂਲ ਸੰਸਥਾਵਾਂ, ਸਰਕਾਰ ਨੇ ਵੀ ਮੈਡੀਕਲ ਆਪਣਾ ਜਿਹੜੀਆਂ ਸੁਵਿਧਾਵਾਂ ਵੀ ਸਾਰੀਆਂ ਭੇਜੀਆਂ ਨੇ। ਇੱਥੋਂ ਤੱਕ ਕਿ ਸੱਪ ਬੜੇ ਜ਼ਹਿਰੀਲੇ ਆਏ ਨੇ, ਇਹੋ ਜਿਹੇ ਸੱਪ ਅਸੀਂ ਵੇਖੇ ਹੀ ਨਹੀਂ ਜਿਹੋ ਜਿਹੇ ਸੱਪ ਆਏ ਨੇ। ਪਰ ਚਲੋ ਸਰਕਾਰ ਨੇ ਭੇਜੇ ਆ ਜੀ ਸਾਨੂੰ ਆਪਣਾ ਟੀਕੇ ਵਗੈਰਾ ਹਰ ਪਿੰਡ ਦੇ ਵਿੱਚ, ਉਹਦੇ ਲਈ ਸੁਵਿਧਾ ਵੀ ਭੇਜੀ ਹੈ ਵੀ ਬਾਹਰ ਸ਼ਹਿਰ ਨਾ ਜਾਣਾ ਪਏ, ਇੱਥੇ ਲੱਗ ਜੇ। ਪਰ ਸੱਚੇ ਪਾਤਸ਼ਾਹ ਇਹੋ ਜਿਹਾ ਕਿਸੇ ਤੇ ਟਾਈਮ ਹੀ ਨਾ ਲਿਆਵੇ, ਗੁਰੂ ਮਹਾਰਾਜ ਕਿਰਪਾ ਰੱਖੇ। ਪਰ ਮੈਨੂੰ ਥੋੜ੍ਹਾ ਜਿਹਾ ਡਰ ਵੀ ਆ ਵੀ ਜਿਸ ਤਰ੍ਹਾਂ ਚੀਜ਼ਾਂ ਸਾਡੇ ਪਿੰਡ ਦੀਆਂ ਸਾਰੀਆਂ ਖਰਾਬ ਹੋ ਗਈਆਂ, ਰਜਾਈਆਂ ਤਾਂ ਖਰਾਬ ਹੋ ਗਈਆਂ, ਹਰ ਚੀਜ਼, ਚੌਲ ਕਣਕ ਖਰਾਬ ਹੋਈ ਹੈ, ਬਾਹਰ ਲੋਕਾਂ ਨੇ ਸੁੱਟੀਆਂ। ਤੁਸੀਂ ਦੇਖ ਰਹੇ ਹੋ ਕਿਦਾਂ ਸਾਰਾ ਕੁਝ ਪਿਆ ਵਾ। ਹਰ ਘਰ ਦੇ ਹੀ ਹਾਲਾਤ, ਹਰ ਘਰ ਦੇ ਜਿਹੜੇ ਹਾਲਾਤ ਸਾਰਿਆਂ ਦੇ, ਕੋਈ ਇਹ ਨਹੀਂ ਕਹਿ ਸਕਦਾ ਵੀ ਮੇਰਾ ਖਰਾਬ ਨਹੀਂ ਹੋਇਆ। ਹਰ ਘਰ ਦਾ ਜਿਹੜਾ ਵਾ ਸਾਰਾ ਸਮਾਨ ਖਰਾਬ ਹੋ ਗਿਆ। ਚਾਹੇ ਕਿਸੇ ਦਾ ਘਰ ਉੱਚਾ ਸੀ ਜਾਂ ਨੀਵਾਂ ਸੀ, ਸਾਰਿਆਂ ਦੇ ਘਰਾਂ ਦੇ ਵਿੱਚ ਪਾਣੀ ਚਲਾ ਗਿਆ। ਪਾਣੀ ਸਾਰਿਆਂ ਦੇ ਘਰਾਂ 'ਚ ਭੇਜ ਆ ਗਿਆ ਜੀ। ਮਤਲਬ ਤਕਰੀਬਨ ਜਿਹੜੀ ਆ ਖਾਣ ਪੀਣ ਵਾਲੀਆਂ ਵਸਤਾਂ ਜਿਹੜੀਆਂ ਉਹਦੇ ਸਾਰੀਆਂ ਖਤਮ ਹੋ ਗਈਆਂ ਸੀ। ਪਰ ਧੰਨਵਾਦ ਹੈ ਆਪਣਾ ਸਾਰੀ ਸੰਗਤ ਦਾ, ਜਿਨ੍ਹਾਂ ਨੇ ਪਸ਼ੂਆਂ ਲਈ ਚਾਰਾ ਵੀ ਪਹੁੰਚਾਇਆ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਪਹੁੰਚਾਈਆਂ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ। ਕੋਈ ਘਰ ਐਸਾ ਨਹੀਂ ਰਿਹਾ ਜੀ ਜਿਹਦਾ ਆਪਣਾ ਨੁਕਸਾਨ ਨਹੀਂ ਹੋਇਆ। ਹਰ ਘਰ ਦਾ ਹੀ ਜਿਹੜਾ ਵਾ ਹਰ ਚੀਜ਼ ਦੀ ਨੁਕਸਾਨ ਹੋ ਗਈ ਆ। 88 ਦੇ ਵਿੱਚ ਜਿਹੜਾ ਸੀ ਉਹ ਫਿਰ ਵੀ ਸੰਭਲ ਕੇ ਹੀ ਸਾਰੇ ਹੌਲੀ ਹੌਲੀ ਪਾਣੀ ਆਇਆ ਚੜ ਗਿਆ। ਇਹ ਪਾਣੀ ਨੇ ਤਾਂ ਸਾਨੂੰ ਟਾਈਮ ਹੀ ਨਹੀਂ ਦਿੱਤਾ ਜੀ। ਸਾਡੇ ਪਿੰਡ ਦੇ ਵਿੱਚ ਅੱਧੇ ਘੰਟੇ ਦੇ ਵਿੱਚ ਸਾਰੇ ਪਿੰਡ ਦੇ ਵਿੱਚ ਪਾਣੀ ਹੋ ਗਿਆ ਸੀ। ਪਰ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਦੇ ਨਾਲ ਸੰਤ ਬਾਬਾ ਸਰੈਣ ਸਿੰਘ ਜੀ ਭੂਰੀ ਵਾਲੇ, ਉਹਨਾਂ ਦਾ ਦਰਬਾਰ ਹੀ, ਉਹਨਾਂ ਦੀ ਇੱਥੇ ਬਾਬਾ ਜੀ ਬਗਨ ਸ਼ਾਹ ਚੇਤਨ ਸ਼ਾਹ ਦੀ ਹੈਗੀ ਜਗ੍ਹਾ ਵਾ, ਉਹਨਾਂ ਨੇ ਅਗਲੇ ਪਾਸੇ ਜਿਹੜੀ ਸਾਡੇ ਤੁਸੀਂ ਸੀ ਉਹ 6 ਥਾਈਂ ਤੋੜ ਦਿੱਤੀ। ਜਿਸ ਤਰ੍ਹਾਂ ਪਾਣੀ ਪਿੰਡ ਸਾਡੇ ਵਿੱਚ ਚੜਿਆ ਉਸੇ ਤਰ੍ਹਾਂ ਹੀ ਵਾਪਸ ਗਿਆ, ਪਰ ਉਹ ਨੁਕਸਾਨ ਤਾਂ ਕੀਤਾ ਨਾ, ਇੱਕ ਤੇਜ਼ ਚੜਿਆ। ਜਦੋਂ 6 ਟੋਟੇ ਟੁੱਟ ਜਾਣ, ਤੁਹਾਨੂੰ ਪਤਾ ਨਹਿਰ ਵਾਂਗ ਪਾਣੀ ਗਲੀਆਂ ਦੇ ਵਿੱਚ ਚੱਲਦਾ ਸੀ ਜੀ। ਇਹ ਜਿਹੜੀ ਤੁਸੀਂ ਬਣੀ ਹੋਈ ਹੈ ਜਿਹਦੀਆਂ ਟੁੱਟਣ ਦੀਆਂ ਤਸਵੀਰਾਂ ਵੀ ਬਿਲਕੁਲ ਸਾਹਮਣੇ, ਕੀ ਲੱਗਦਾ ਕਿ ਇਹ ਕਮਜ਼ੋਰ ਸੀ ਜਾਂ ਪਾਣੀ ਇੰਨਾ ਜ਼ਿਆਦਾ ਹੋ ਗਿਆ ਕਿ ਮਜ਼ਬੂਤ ਹੋਣ ਦੇ ਬਾਵਜੂਦ ਵੀ ਇਹ ਤੁਸੀਂ ਨੂੰ ਟੁੱਟਣਾ ਪਿਆ? ਨਹੀਂ ਪੱਤਰਕਾਰ ਸਾਹਿਬ, ਤੁਸੀਂ ਤੇ ਬਹੁਤ ਉੱਚੀ ਸੀ ਪਰ ਪਾਣੀ ਤੁਸੀਂ ਦੇ ਉੱਪਰ ਦੀ ਲੰਘ ਗਿਆ। ਵੇਖੋ ਤੁਸੀਂ, ਤੁਹਾਡੇ ਸਾਹਮਣੇ 15 ਫੁੱਟ ਤੁਸੀਂ ਉੱਚੀ ਆ, ਤੁਸੀਂ ਸਾਰੀ ਉੱਤੋਂ ਦੀ ਚੱਲ ਗਈ। ਉਹਦਾ ਏਡਾ ਡਰਾਉਣਾ ਮਾਹੌਲ ਬਣ ਗਿਆ ਉਦੋਂ। ਵੇਖੋ 15-20 ਫੁੱਟ ਤੁਸੀਂ ਦੇ ਉੱਤੋਂ ਦੀ ਲੰਘ ਜੇ, ਫਿਰ ਤੁਸੀਂ ਤੇ ਕਿਤੇ ਨਾ ਕਿਤੇ ਟੁੱਟਣੀ ਸੀ। ਏਡੀਆਂ ਮਜ਼ਬੂਤ ਨਹੀਂ। ਪਰ ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰਾਂਗਾ, ਜਿਸ ਤਰ੍ਹਾਂ ਹੁਣ ਸਾਡੇ ਕੋਲ ਦਾਨੀ ਸੱਜਣ ਆ ਰਹੇ ਨੇ, ਕਲਾਕਾਰ ਆ ਰਹੇ ਨੇ, ਚਾਹੇ ਹੋਰ ਹਸਤੀਆਂ ਆ ਰਹੀਆਂ ਨੇ, ਉਹ ਛੇਤੀ ਨਾਲ ਹੁਣ ਇੱਦਾਂ ਨਾ ਕਰੋ ਵੀ ਪੈਸੇ ਛੁੱਟਣ ਵਾਲੀ ਗੱਲ ਨਾ ਕਰੋ। ਜੇ ਸਾਡਾ ਭਲਾ ਕਰਨਾ ਵਾ, ਇਹ ਸੱਜਣ ਆ, ਬੜੀਆਂ ਫਰਮਾਂ ਜਿਹੜੀਆਂ ਆ ਰਹੀਆਂ ਨੇ, ਸਾਡੀ ਜਿਹੜੀ ਤੁਸੀਂ ਆ, ਜਿਸ ਤਰ੍ਹਾਂ ਮੰਨ ਲਓ ਆ ਕਲਾਕਾਰ ਆਏ ਉਹ ਕਹਿੰਦੇ ਮੈਂ 2-2.5 ਕਰੋੜ ਲਾ ਦੇਣਾ ਵਾ। ਜੇ ਉਹ 2-2.5 ਕਰੋੜ ਸਾਡੀ ਇਹ ਤੁਸੀਂ ਦੇ ਨਾਲ ਪੱਥਰ ਲਾ ਦੇਣ ਤਾਂ ਆਪਾਂ ਨੂੰ ਤਾਂ ਕਿਸੇ ਚੀਜ਼ ਦੀ ਲੋੜ ਹੀ ਨਹੀਂ ਪੈਂਦੀ। ਇਹ ਭਲਾ ਕਰ ਜਾਣ ਤਾਂ ਆਪਾਂ ਗੁਰੂ ਮਹਾਰਾਜ ਮੈਂ ਉਹਨਾਂ ਨੂੰ ਸੋਝੀ ਵੀ ਪਾਉਣ, ਇਹ ਭਲਾ ਕਰ ਦੇਣ। ਚਲੋ ਸਰਕਾਰਾਂ ਦੇ, ਸੈਂਟਰ ਸਰਕਾਰ ਤੇ ਹੁਣ ਵੇਖੋ ਕੱਲ ਪ੍ਰਧਾਨ ਮੰਤਰੀ ਆਏ ਤੇ ਕੁਛ ਵੀ ਨਹੀਂ ਦੇ ਕੇ ਗਏ। ਜੇ ਦਿੰਦੇ ਤਾਂ ਜ਼ਿਮੀਂਦਾਰਾਂ ਨੂੰ ਠਾਲ ਸਕਦੇ ਸੀ। ਸੈਂਟਰ ਸਰਕਾਰ ਅੱਗੇ ਕੀ ਹੈ, ਕੋਈ ਗੱਲ ਹੀ ਨਹੀਂ ਆ। ਸਾਡੇ ਆਪਣੇ ਪੰਜਾਬ ਦੇ ਫੰਡ ਇੰਨੇ ਆ ਵੀ ਇਹਨਾਂ ਨੂੰ ਦੇ ਦੇਣ ਤੇ ਆਪਣਾ ਸਾਰਾ ਕੁਝ ਹੋ ਸਕਦਾ ਵਾ। 1600 ਕਰੋੜ ਦਿੱਤਾ ਤੇ ਹੈਗਾ ਪੀਐਮ ਸਾਹਿਬ। ਹਾਂ 1600 ਕਰੋੜ ਦਿੱਤਾ, ਪਰ 1600 ਕਰੋੜ ਨਾਲ ਦੱਸੋ ਬਣੇਗਾ ਕੀ? ਹੁਣ ਹਰ ਘਰ ਦੇ ਵਿੱਚ ਵੀ ਸਮਾਨ ਭੇਜ ਗਿਆ, ਗਾਂ ਕਣਕਾਂ ਵੀ ਭੇਜ ਗਈਆਂ, ਹਰ ਮਸ਼ੀਨਰੀ ਵੀ ਭੇਜ ਗਈ ਆ। ਉਹ ਕਿੰਨਾ ਆਏਗਾ, ਕਿੰਨਾ ਪਿੰਡ ਆ ਪੰਜਾਬ ਦਾ? ਹਾਂਜੀ 1600 ਕਰੋੜ ਦੇ ਨਾਲ ਮਤਲਬ ਜਿੰਨਾ ਨੁਕਸਾਨ ਹੋ ਗਿਆ ਪੂਰਤੀ ਨਹੀਂ ਹੋ ਸਕਦੀ। 1600 ਕਰੋੜ ਨਾਲ ਪੂਰਤੀ ਨਹੀਂ ਹੋ ਸਕਦੀ ਜੀ। ਇਹ ਤੇ ਮਾੜਾ ਮੋਟਾ ਐਵੇਂ ਗੁਜ਼ਾਰਾ ਵਜਾਰਾ ਹੀ ਹੋਣਾ ਵਾ। ਜੇ ਦੇ ਕੇ ਜਾਂਦੇ ਫੰਡ, ਚਲੋ ਸਾਡੇ ਵੀ ਆਪਣਾ ਲੋਕ ਜਿਹੜੇ ਖੁਸ਼ ਹੋ ਜਾਂਦੇ। ਪ੍ਰਧਾਨ ਮੰਤਰੀ ਸਾਹਿਬ ਨੂੰ ਇਦਾਂ ਵੀ ਨਹੀਂ ਚਾਹੀਦਾ। ਪੂਰਾ ਅਸੀਂ ਤੇ ਆਸ ਬੜੀ ਰੱਖੀ ਵੀ ਖੁੱਲ੍ਹ ਦਿਲ ਕਰਕੇ ਜਾਣਗੇ, ਜਿਸ ਤਰ੍ਹਾਂ ਦੀਆਂ ਉਹ ਗੱਲਾਂ ਕਰਦੇ ਸੀ, ਪਰ ਉਹਨਾਂ ਨੂੰ ਖੁੱਲ੍ਹ ਦਿਲ ਕਰਨਾ ਚਾਹੀਦਾ ਸੀ। ਬਿਲਕੁਲ। ਇੱਧਰ ਵੀ ਸਾਡੇ ਨਾਲ ਲੋਕ ਨੇ, ਫਿਰ ਸਰਪੰਚ ਸਾਹਿਬ ਤੱਕ ਆਉਣੇ, ਗੱਲ ਕਰਾਂਗੇ। ਔਰ ਬਾਈ ਜੀ, ਤੁਹਾਡਾ ਕੀ ਕੰਮ ਸੀ ਇਸ ਪਿੰਡ ਦੇ? ਮੇਰਾ ਚੱਕੀ ਦਾ ਜੀ। ਤੇ ਤੁਹਾਡੀ ਚੱਕੀ ਦੇ ਵਿੱਚ, ਘਰ ਦੇ ਵਿੱਚ ਵੀ ਪਾਣੀ ਭਰ ਗਿਆ ਸੀ? ਮੇਰੇ ਖਤਮ ਹੋ ਗਈ ਹੈ ਜੀ।
ਕਿੰਨੇ ਫੁੱਟ ਪਾਣੀ ਆ ਗਿਆ? 5-6 ਫੁੱਟ ਪਾਣੀ ਚੱਕੀ ਦੇ ਵਿੱਚ ਹੀ। ਬੰਦੇ ਦੇ ਉੱਪਰ ਪਾਣੀ ਚੜ ਗਿਆ। ਪਾਣੀ ਸਾਰੀ ਮਸ਼ੀਨਰੀ ਖਤਮ ਹੋ ਗਈ, ਬਚੀ ਨਹੀਂ। ਮੇਰਾ ਗੁਜ਼ਾਰਾ ਹੈ ਰੋਟੀ ਦੇ, ਇਹਦੇ ਸਿਰ ਤੇ ਰੋਟੀ, ਮੈਂ ਚੱਕੀ ਦੇ ਸਿਰ ਤੇ ਬਲੀ ਬਣਾ ਮੇਰਾ ਨਹੀਂ ਹੈ। 4 ਬੱਚੇ ਮੇਰੇ, 3 ਗੁੱਡੀਆਂ, 1 ਕਾਕਾ ਵਾ। ਹੈ ਨਹੀਂ ਕੁਛ ਹੀ ਬਚਿਆ ਨਹੀਂ ਗਾ। ਮਤਲਬ ਤੁਹਾਡਾ ਚੱਕੀ ਕਰਕੇ ਗੁਜ਼ਾਰਾ ਸੀ? ਚੱਕੀ ਸਿਰ ਤੇ ਆਟਾ ਖਾਣ ਨੂੰ ਮੇਰੇ ਇੱਥੋਂ ਮਿਲਦਾ ਸੀ। ਚਲੋ ਬਾਕੀ ਮੈਂ ਡਿਊਟੀ ਲਾਉਣਾ ਅਖੰਡ ਪਾਠ ਸਾਹਿਬ ਦੀ, ਚਲੋ 5-7 ਹਜ਼ਾਰ ਰੁਪਏ ਮਹੀਨੇ ਦਾ ਵੀ ਬਣਦਾ ਸੀ। ਉਹ ਵੀ ਮੇਰੇ ਸੱਟ ਲੱਗਣ ਕਰਕੇ ਉਹ ਵੀ ਖਤਮ ਹੋ ਗਿਆ ਕੰਮ। ਮੈਂ ਡਿਊਟੀ ਬੰਦ ਹੋ ਗਈ ਹੈ, ਮੇਰੇ ਸੱਟ ਲੱਗ ਗਈ। ਚੱਕੀ ਦੇ ਵਿੱਚ ਪਾਣੀ ਭਰ ਜਾਣ ਕਰਕੇ ਕੰਮ ਬਰਬਾਦ ਹੋ ਗਿਆ? ਹੋ ਗਿਆ। ਨਵੇਂ ਸਿਰੋਂ ਮਸ਼ੀਨ ਹੀ ਨਹੀਂ ਖਰੀਦਣੀ ਸੌਖੀ ਗੱਲ ਥੋੜਾ ਵਾ, ਬਹੁਤ ਮਹਿੰਗੀ ਮਸ਼ੀਨਰੀ ਹੈ, ਨਹੀਂ ਲੈ ਸਕਦੇ। ਕੀ ਕਰੀਏ, ਉਹ ਮਾਲਕ ਦੇ ਆਸਰੇ ਸੈੱਟ ਬੈਠੇ ਆ। ਹੁਣ ਕੁਛ ਨਾ ਕੁਛ ਤੇ ਸੋਚਿਆ ਹੋਊਗਾ ਕਿ ਤੁਸੀਂ ਕਿ ਅੱਗੇ ਕੀ ਕੀਤਾ ਜਾਊ? ਉਹਦੇ ਤੇ ਦੋਰੀ ਛੁੱਟੀ ਹੈ ਮਾਲਕ ਤੇ, ਜੋ ਕਰੇਗਾ। ਆਪਾਂ ਕਿਸੇ ਕੋ ਮੰਗਣਾ ਨਹੀਂ ਹੈ। ਜੇ ਕਿਸੇ ਹੋਏਗਾ ਕੋਈ ਮਤਲਬ ਮਦਦ ਕਰਨੀ ਚਾਹੇਗਾ ਤਾਂ ਕਰ ਜੇ, ਆਪਾਂ ਮੰਗਣਾ ਨਹੀਂ ਕਿਸੇ ਕੋ। ਮਾਲਕ ਤੋਂ ਮੰਗਾਂਗੇ ਜਿਹਨੇ ਦੇਣਾ ਵਾ, ਕਿਸੇ ਕੋ ਨਹੀਂ ਮੰਗਣਾ। ਮਨ 'ਚ ਕਦੇ ਦੁੱਖ ਨਹੀਂ ਪੈਦਾ ਹੁੰਦਾ ਕਿ ਹੁੰਦਾ, ਪਰ ਕੀ ਕਰੀਏ, ਨਹੀਂ ਮੰਗਣਾ ਨਹੀਂ ਕਿਸੇ ਕੋ। ਮਾਲਕ ਤੇ ਉਹ ਬਾਬਾ ਬੁੱਢਾ ਸਾਹਿਬ ਤੇ ਬਾਬਾ ਭੂਰੀਵਾਲ ਤੇ ਦੋਰੀ ਛੁੱਟੀ ਹੈ, ਉਹਦੇ ਕੋ ਮੰਗਣਾ, ਉਹ ਦੇਗਾ। ਜਿੱਥੇ 22 ਕਿੱਲੇ ਜ਼ਮੀਨ ਹੀ ਯੂਪੀ 'ਚ ਵੇਚ ਕੇ ਇੱਥੇ ਆ ਗਏ ਆ, ਕੋਈ ਮੁੱਲ ਨਹੀਂ ਉਹਦਾ। ਇੱਥੇ ਆਣ ਕੇ ਮਾਰਿਆ ਨਹੀਂ, ਹੌਲੀ ਹੌਲੀ ਚਲੋ ਬੱਚੇ ਵੀ ਪੜ੍ਹਾਏ, ਪਾਲੇ ਵੀ ਆ। ਹਾਂਜੀ, ਚਲੋ ਆਪਣੇ ਗੁੱਡੀ ਵਿਆਹੀ ਵੀ ਆ। ਤੇ ਚਲੋ ਹੁਣ ਹੌਲੀ ਆਪੇ ਜੇ ਖਤਮ ਹੋ ਗਈ ਮਸ਼ੀਨਰੀ ਤੇ ਆਪੇ ਉਹ ਕੋਈ ਨਾ ਕੋਈ ਸਹਾਰਾ ਜਾਏਗਾ ਨਾ। ਤੁਸੀਂ ਤੇ ਮਨ ਮਜ਼ਬੂਤ ਰੱਖ ਰਹੇ ਹੋ। ਕਈ ਵਾਰੀ ਬੱਚੇ ਹੁੰਦੇ ਕਿ ਡੋਲ ਜਾਂਦੇ ਆ, ਫਿਕਰ ਕਰਦੇ ਕਿ ਫਾਦਰ ਸਾਹਿਬ ਭਵਿੱਖ ਦੇ ਵਿੱਚ ਕਰਦੇ ਨੇ। ਫਿਰ ਕੀ ਕਰੀਏ, ਹੁਣ ਮਾਲਕ ਨੂੰ ਜੋ ਮਨਜ਼ੂਰੀ ਉਹ ਹੋਣਾ। ਇਹਨੇ ਇਸ ਪਿੰਡ ਦੇ ਵਿੱਚ ਕਦੇ 88 'ਚ ਇੰਨਾ ਨੁਕਸਾਨ ਨਹੀਂ ਹੋਇਆ ਜਿੰਨਾ ਇੱਥੇ ਹੋ ਗਿਆ। ਹਰਕਾ ਡਬਲ ਪਾਣੀ ਆ ਗਿਆ, 88 ਤੋਂ ਵੱਧ ਆ ਗਿਆ। ਵੱਡੇ ਬਜ਼ੁਰਗ ਦੱਸਦੇ ਵੀ 88 ਜਿੰਨਾ ਪਾਣੀ ਨੇ ਉਦੋਂ ਦੂਣਾ ਪਾਣੀ ਆਇਆ ਤੇ ਨੁਕਸਾਨ ਹੋਇਆ। 3-4 4-4 ਫੁੱਟ ਉੱਥੋਂ ਤੁਸੀਂ ਉੱਪਰ ਦੀ ਪਾਣੀ ਲੰਘ ਕੇ ਫਿਰ ਪਿੱਛੋਂ ਤੁਸੀਂ ਟੁੱਟੀ, ਉਹ ਕੋਠੀ ਜਿਹੜੀ ਬਰਬਾਦ ਹੋਈ ਆ। ਉਦੋਂ ਬਾਅਦ ਫਿਰ ਨੱਕੋ ਨੱਕ ਪਾਣੀ ਹੋ ਗਿਆ, ਅੱਗੋਂ ਤੁਸੀਂ ਆ ਟੁੱਟੀਆਂ ਤੇ ਫਿਰ ਪਿੰਡ ਦਾ ਬਚਾਇਆ। ਬਾਬਾ ਬੁੱਢਾ ਸਾਹਿਬ ਨੇ ਬਚਾਇਆ, ਨਹੀਂ ਤੇ ਮਤਲਬ ਅੰਦਰ ਹੀ ਡੁੱਬ ਕੇ ਮਰ ਜਾਂਦੇ ਜੇ ਨਾ ਟੁੱਟਦੀ। ਪਾਣੀ ਚੜਦਾ ਜਾਣਾ ਸੀ ਪਿੱਛੋਂ। ਤੁਹਾਨੂੰ ਕੋਈ ਆਈਡੀਆ ਨਹੀਂ ਵੀ ਇੰਨਾ ਪਾਣੀ ਆ ਜਾਊ? ਨਹੀਂ, ਕੋਈ ਹੈ ਨਹੀਂ। ਕਹਿੰਦੇ ਸੀ ਸਾਰੇ, ਕਹਿੰਦੇ ਵੱਡੇ ਬਜ਼ੁਰਗ ਜਿਹੜੇ ਪੁਰਾਣੇ ਇੱਥੋਂ ਦੇ ਰਹਿਣ ਵਾਲੇ ਕਹਿੰਦੇ ਸੀ ਹੈ ਨਹੀਂ, ਇਹਨਾਂ ਆਈਡੀਆ ਨਹੀਂ। 88 ਜਿੰਨਾ ਪਾਣੀ ਨਹੀਂ ਆਇਆ ਜਿੰਨਾ ਹੁਣ ਆ ਗਿਆ। ਕੀ ਕਰ ਸਕਦੇ। ਕੀ ਨਾਮ ਬਾਈ ਜੀ ਤੁਹਾਡਾ? ਗੁਰਜੀਤ ਸਿੰਘ ਜੀ। ਇੱਥੋਂ ਦੇ ਰਹਿਣ ਵਾਲੇ? ਹਾਂਜੀ ਹਾਂਜੀ। ਕੀ ਕੰਮ ਕਰਦੇ ਹੋ ਤੁਸੀਂ? ਮੈਂ ਆਰਮੀ 'ਚ ਜੀ। ਆਰਮੀ 'ਚੋਂ? ਹਾਂਜੀ ਹਾਂਜੀ। ਤੇ ਜਿਹੜੇ ਪਿੰਡ ਦੇ ਹਾਲਾਤ ਆ ਇਸ ਵੇਲੇ, ਤੁਸੀਂ ਵੀ ਪਿੰਡ ਦੇ ਵਿੱਚ ਮੌਜੂਦ ਹੋ, ਹੋਰ ਵੀ ਭਾਈਚਾਰੇ ਨੂੰ ਮਿਲਦੇ ਹੋ, ਪਿੰਡ ਦੇ ਹਾਲਾਤ ਕਿੱਦਾਂ ਦੇ ਜਾਪਦੇ? ਪਿੰਡ ਦੇ ਹਾਲਾਤ ਜੀ ਬਹੁਤ ਮਾੜੇ ਹੋ ਗਏ ਆ। ਪਹਿਲਾਂ ਬਹੁਤ ਵਧੀਆ ਖੁਸ਼ਹਾਲ ਪਿੰਡ ਹੀ, ਬਹੁਤ ਵਧੀਆ, ਮਤਲਬ ਬੱਚੇ ਜੌਬ ਤੇ ਲੱਗੇ। ਬੜੀ ਮੁਸ਼ਕਲ ਸਾਡਾ ਪਿੰਡ ਖੜਾ ਹੋਇਆ ਜੀ। ਬਾਰਡਰ ਏਰੀਆ ਲਾਸਟ ਪਿੰਡ ਹੈ, ਘੋਨੇਵਾਲ ਅੰਮ੍ਰਿਤਸਰ ਡਿਸਟ੍ਰਿਕਟ ਦਾ ਲਾਸਟ ਪਿੰਡ ਹੈ ਜੀ। ਬਹੁਤ ਵਧੀਆ ਸਟੈਂਡ ਹੋਇਆ ਪਿੰਡ, ਵਧੀਆ ਰੋਟੀ ਪਾਣੀ ਚੱਲ ਰਿਹਾ ਜੀ। ਲੇਕਿਨ ਇਹ ਜਾਂ ਪਾਣੀ ਆਇਆ, ਪਾਣੀ ਸਮਝ ਨਹੀਂ ਲੱਗੀ, ਜਾਂ ਤਾਂ ਡੈਮਾਂ ਦਾ ਮਿਸਮੈਨੇਜਮੈਂਟ ਹੈ ਜੀ। ਡੈਮਾਂ ਦਾ ਮੈਨੇਜਮੈਂਟ ਸਹੀ ਨਹੀਂ ਹੈ, ਕਿਉਂਕਿ ਤੁਸੀਂ ਦੇਖੋ ਅਸੀਂ ਸ਼ਾਮ ਨੂੰ ਦਰਿਆ ਤੇ ਖੜੇ 6-7 ਵਜੇ, ਤੇ ਦਰਿਆ ਪੁਲ ਦੇ ਥੱਲੋਂ ਦੀ ਪਾਣੀ ਚੱਲ ਰਿਹਾ, ਔਰ ਰਾਤ 2 ਵਜੇ ਬੰਨ ਦੇ ਬਰਾਬਰ ਪਾਣੀ ਹੋ ਗਿਆ ਜੀ। ਇੰਨਾ ਪਾਣੀ ਤੁਸੀਂ ਦੇਖੋ, ਦਰਿਆ ਤੋਂ ਬੰਨ ਦੀ ਹਾਈਟ ਘੱਟ ਤੋਂ ਘੱਟ 15 ਫੁੱਟ ਹੋਏਗੀ, 15 ਨਹੀਂ 20 ਹੋਏਗੀ। ਇੰਨਾ ਪਾਣੀ ਇੱਕਦਮ ਛੱਡਤਾ ਕਿ ਕੀ ਕਹਿੰਦੇ, ਮਾਧੋਪੁਰ ਵਾਲੇ ਹੈਡ ਤੋਂ ਵੀ ਬੋਲਾ ਪਾਣੀ ਨਹੀਂ ਰੋਕਿਆ ਗਿਆ, ਗੇਟ ਟੁੱਟ ਗਏ ਉਹਨਾਂ ਦੇ ਵੀ। ਇੰਨਾ ਪਾਣੀ ਇੱਕਦਮ ਆ ਗਿਆ ਜੀ। ਅਸੀਂ ਇੰਨਾ ਪਾਣੀ ਦੇਖਿਆ ਨਹੀਂ, ਔਰ ਇੰਨਾ ਸ਼ੁਕਰ ਹੈ ਪਰਮਾਤਮਾ ਦਾ ਕਿ ਰਾਤ ਬੰਨ ਨਹੀਂ ਟੁੱਟਾ। ਰਾਤ ਬੰਨ ਟੁੱਟਦਾ ਤਾਂ ਸਾਡੇ ਪਿੰਡ ਦਾ ਜਾਨੀ ਨੁਕਸਾਨ ਬਹੁਤ ਜ਼ਿਆਦਾ ਹੋਣਾ ਹੈ। ਬੰਨ ਟੁੱਟਾ ਜੀ ਸਵੇਰੇ 6 ਵਜੇ, ਔਰ ਇਸ ਕਰਕੇ ਚਲੋ ਜਨਤਾ ਪਿੰਡ ਦੇ ਲੋਕ ਜਾਗ ਰਹੇ ਸੀ। ਇਸ ਕਰਕੇ ਸਾਰਿਆਂ ਆਪਾਂ ਆਪਣੇ ਚਲੋ ਪਸ਼ੂ ਵੀ ਕੁਝ ਬੰਨ ਵਾਲੇ ਉੱਪਰ ਬੰਨਾਂ ਤੇ ਭੇਜਤੇ, ਕਿਸੇ ਨੇ ਆਪਣੇ ਹਵੇਲੀਆਂ 'ਚ ਉਹਨਾਂ ਦੇ ਰੱਸੇ ਖੋਲ੍ਹਤੇ, ਥੋੜਾ ਬਚਾਅ ਹੋ ਗਿਆ। ਬਾਕੀ ਅਸੀਂ ਪੰਜਾਬੀਆਂ ਦਾ ਬਹੁਤ ਧੰਨਵਾਦ ਕਰਦੇ, ਬਾਹਰੋਂ ਜੋ ਆਏ ਆ, ਯੂਪੀ ਤੋਂ, ਹਰਿਆਣੇ 'ਚੋਂ ਆਏ ਲੋਕ, ਉਹਨਾਂ ਦਾ ਬਹੁਤ ਧੰਨਵਾਦ, ਬਹੁਤ ਸੇਵਾ ਭੇਜੀ ਜੀ ਉਹਨੇ। ਹਾਂਜੀ। ਕੀ ਲੱਗਦਾ ਕਿ ਪਿੰਡ ਦਾ ਮੁੜ ਵਸੇਬਾ ਕਰਨ ਵਾਸਤੇ, ਜਾਂ ਜਿਹੜੇ ਭਾਈਚਾਰਿਆਂ ਦਾ ਕੰਮ ਜਿਹੜੇ ਲੋਕਾਂ ਦੇ ਕੋਲੋਂ ਖੁੱਸ ਗਿਆ, ਉਹਨਾਂ ਦਾ ਮੁੜ ਵਸੇਬੇ ਲਈ ਜਾਂ ਉਹਨਾਂ ਨੂੰ ਫਿਰ ਪੈਰਾਂ ਤੇ ਸਟੈਂਡ ਕਰਨ ਵਾਸਤੇ ਕੀ ਜਾਪਦਾ ਕਿ ਕੀ ਕਰਨ ਦੀ ਲੋੜ ਆ? ਦੇਖੋ ਜੀ, ਇੱਕ ਤਾਂ ਲੋਕਾਂ ਦੇ ਗਾਂ ਹੁਣ ਜੋ ਆਉਣ ਵਾਲੀ ਫਸਲ ਹੈ ਕਣਕ ਹੈ, ਉਹਦੇ ਵਾਸਤੇ ਮਤਲਬ ਬੀਜ ਵਗੈਰਾ ਪ੍ਰੋਵਾਈਡ ਕਰਾਉਣੇ ਚਾਹੀਦੇ ਜੀ, ਅੱਗੇ ਜੋ ਨੈਕਸਟ ਫਸਲ ਬੀਜਣੀ ਉਹਦੇ ਵਾਸਤੇ ਜੀ। ਔਰ ਡੀਜ਼ਲ ਦਾ ਪ੍ਰਬੰਧ ਕਰਨਾ ਚਾਹੀਦਾ। ਬਾਕੀ ਟਰੈਕਟਰ ਮਸ਼ੀਨਰੀ ਦਾ ਜੀ ਬਹੁਤ ਖੱਡੇ ਹੋ ਗਏ ਆ, ਇਹੀ ਕੋਈ ਕਹਿਣਾ ਚਾਹ ਰਹੇ। ਹਾਂਜੀ, ਧੰਨਵਾਦ। ਬਾਪੂ ਜੀ, ਕਿੰਨੀ ਉਮਰ ਹੋ ਗਈ ਜੀ ਤੁਹਾਡੀ? 62 ਸਾਲ ਹੋ ਗਈ ਆ ਜੀ। ਤੇ ਤੁਸੀਂ ਆਪਦੀ ਜ਼ਿੰਦਗੀ ਦੇ ਵਿੱਚ ਇਹ ਪਿੰਡ ਦੇ ਜਿਹੜੇ ਹਾਲਾਤ ਅੱਜ ਬਣ ਗਏ, ਕਦੇ ਪਹਿਲਾਂ ਵੀ ਦੇਖੇ ਸੀਗੇ? ਪਰ ਦੇਖੇ ਹਾਂ ਭਾਈ, ਇੰਨੇ ਨਹੀਂ ਹੁਣ, ਘੱਟ ਹਨ, ਇੰਨੇ ਨਹੀਂ, ਆਰਕਾ ਜ਼ਿਆਦਾ ਹੋਏ ਨੇ। ਤੇ ਮੈਂ ਤਾਂ ਕਰਜ਼ਾ ਚੁੱਕ ਕੇ ਸੌਦਾ ਲਵਾਇਆ ਸੀ, ਤਾਰ ਕੇ ਝੋਨਾ ਲਵਾਇਆ। ਕਦੇ ਪਹਿਲਾਂ ਕਨੈਕਸ਼ਨ ਨਹੀਂ ਮਿਲਿਆ, ਠੇਕੇ ਦੇ ਹਨ ਨਹੀਂ, ਤੋ ਝੋਨਾ ਵੀ 4 ਕਿੱਲੇ ਮਰ ਗਿਆ, ਤੋ ਅੰਦਰਾਂ 'ਚ ਪਾਣੀ ਫਿਰ ਗਿਆ। ਚਲੋ ਉੱਚੇ ਕਰਕੇ ਪਾਏ ਪਰ ਕਿਹੜਾ ਪਾਣੀ ਚੜ੍ਹਨਾ ਵਾ। ਉਹ
ਚੱਲ ਕੱਢ ਲੈਂਦੇ ਆ ਦਾਣੇ ਕੱਢੇ ਨਹੀਂ ਗਏ ਤੇ ਭਰੋਲਿਆਂ ਦਾਣੇ ਭਿੱਜ ਗਏ ਨੇ ਤੇ ਸਾਰੇ ਅੰਦਰਾਂ 'ਚ ਪਾਣੀ ਫਿਰ ਗਿਆ। ਹੁਣ ਖਾਣ ਲਈ ਦਾਣੇ ਵੀ ਨਹੀਂ ਹੈਗੇ ਤੁਹਾਡੇ ਕੋਲੇ? ਨਾ ਥੋੜੇ ਨੇ, ਇੱਕ ਅੱਧਾ ਥੋੜਾ ਬਚਿਆ ਉਤੋਂ, ਬਾਕੀ ਥੱਲੇ ਪਾਣੀ ਫਿਰ ਗਿਆ ਵਾ। ਹਾਂ ਆ ਗਲ ਕੇ ਵੱਡ ਤੇ ਦਾਣੇ ਕੱਢੇ ਨੇ। ਹੋਰ ਕੌਣ ਕੌਣ ਆ ਪਰਿਵਾਰ 'ਚ ਤੁਹਾਡੇ? ਹਾਂਜੀ ਪਰਿਵਾਰ 'ਚ ਕੌਣ ਕੌਣ? ਇੱਕ ਮੁੰਡਾ ਵਾ, ਇੱਕ ਪੋਤਰੀ ਆ, 2 ਪੋਤਰੀਆਂ, ਇੱਕ ਪੋਤਰਾ ਵਾ, ਵਹੁਟੀ ਆ। ਘਰ ਦੀ ਤੇ ਮੇਰੀ ਪੂਰੀ ਹੋ ਗਈ ਆ। ਹਾਂਜੀ। ਤੇ ਕੀ ਸੋਚਦੇ ਹੋ ਜਿਹੜੇ ਆਉਣ ਵਾਲੀ ਪੀੜ੍ਹੀ ਨੂੰ ਲੈ ਕੇ ਜਾਂ ਜਿਹੜੇ ਆਉਣ ਵਾਲੇ ਹਾਲਾਤ ਉਸ ਚੀਜ਼ ਨੂੰ ਲੈ ਕੇ ਕੀ ਸੋਚ ਰਹੇ ਹੋ ਤੁਸੀਂ? ਅਸੀਂ ਚਾਹੁੰਦੇ ਹਾਂ ਕੋਈ ਨਾ ਕੋਈ ਮਜ਼ਬੂਤ ਗਾੜੀ ਬੰਦ ਵੱਜੇ ਤੇ ਇਦਾਂ ਦੇ ਹਾਲਾਤ ਨਾ ਹੋਣ, ਤੇ ਜਿੱਦਾਂ ਦੇ ਹੁਣ ਹਾਲਾਤ ਹੁੰਦੇ ਨੇ ਆਉਣ ਵਾਲੀ ਪੀੜ੍ਹੀ ਵੀ ਕੋਈ ਸੁੱਖ ਲਵੇ। ਸਾਡੀ ਤੇ ਇਦਾਂ ਹੀ ਲੰਘ ਗਈ ਆ, ਕਦੀ ਡੁੱਬ ਗਏ ਤੇ ਕਦੀ ਸੁੱਕ ਗਏ, ਇਦਾਂ ਦੇ ਹਾਲਾਤ ਨੇ ਸਾਡੇ ਤੇ। ਹਾਂਜੀ। ਇਹ ਬਿਲਕੁਲ ਬਾਰਡਰ ਇਲਾਕੇ ਦੇ ਲੋਕ ਨੇ, ਤਾਂ ਖਾਸ ਤੌਰ ਤੇ ਇਹਨਾਂ ਦਾ ਜਿਹੜਾ ਦਰਦ ਹੈ ਇਸੇ ਨੂੰ ਲੈ ਕੇ ਗੱਲਬਾਤ ਕੀਤੀ ਹੈ। ਬਾਈ ਜੀ ਕੀ ਨਾਮ ਹੈ ਤੁਹਾਡਾ? ਤੁਸੀਂ ਇਸੇ ਪਿੰਡ ਦੇ ਰਹਿਣ ਵਾਲੇ ਹੋ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਸੁਰਜੀਤ ਸਿੰਘ ਹੈ, ਇਸੇ ਪਿੰਡ ਦਾ ਵਸਨੀਕ ਹਾਂ ਜੀ। ਤੇ ਜਿਹੜੇ ਹਾਲਾਤ ਹੈ ਇਹਨਾਂ ਹਾਲਾਤਾਂ ਨੂੰ ਲੈ ਕੇ ਕੀ ਚਿੰਤਨ ਕੀਤਾ ਜਾ ਰਿਹਾ ਪਿੰਡ ਵਾਲਿਆਂ ਦੇ ਵੱਲੋਂ? ਬਹੁਤ ਸਾਰੇ ਲੋਕ ਬਾਹਰ ਤੋਂ ਆ ਰਹੇ ਨੇ, ਵਿਦੇਸ਼ਾਂ ਦੇ ਵਿੱਚੋਂ ਭਾਈਚਾਰਾ ਆ ਰਿਹਾ, ਇੱਥੇ ਗਾਇਕ ਆ ਰਹੇ ਨੇ। ਕੀ ਲੱਗਦਾ ਕਿ ਪਿੰਡ ਦੇ ਮੁੜ ਵਸੇਬੇ ਨੂੰ ਲੈ ਕੇ ਜਾਂ ਰੋਜ਼ਗਾਰ ਨੂੰ ਲੈ ਕੇ ਜਾਂ ਪੈਲੀਆਂ ਦੀਆਂ ਜਿਹੜੀਆਂ ਚੁਣੌਤੀਆਂ ਸਾਹਮਣੇ ਆ ਗਈਆਂ ਉਹਨਾਂ ਨੂੰ ਲੈ ਕੇ ਕੀ ਸੋਚ ਰਹੇ ਆ ਤੁਸੀਂ ਸਾਰੇ? ਜੀ ਦੇਖੋ, ਆ ਰਹੀ ਹੈ ਸੰਗਤ ਸਾਡੀ ਮਦਦ ਕਰਨ ਲਈ ਪਹੁੰਚ ਰਹੀ ਹੈ। NRI ਵੀਰ ਨੇ, ਹੋਰ ਆਪਣੇ ਭੈਣ ਭਰਾ ਨੇ, ਗੁਰੂ ਘਰ ਦੇ ਸੇਵਾਦਾਰ ਪਹੁੰਚ ਰਹੇ ਨੇ, ਬਹੁਤ ਵਧੀਆ ਗੱਲ ਹੈ। ਲੇਕਿਨ ਜਦੋਂ ਸਾਡੀ ਨੁਕਸਾਨ ਇਸ ਪਿੰਡ ਦਾ ਹੋ ਚੁੱਕਾ ਹੈ ਉਹਦੀ ਭਰਪਾਈ ਕਰਨੀ ਬੜੀ ਔਖੀ ਹੈ। ਉਹਨਾਂ ਦੇ ਆਉਣ 'ਤੇ ਸਾਨੂੰ ਇਹ ਹੈ ਕਿ ਸਾਨੂੰ ਉਂਗਲ ਪੜ ਕੇ ਠਾਲ ਸਕਦੇ, ਤੁਰਨਾ ਸਾਨੂੰ ਆਪ ਖੁਦ ਪੈਣਾ ਹੈ। ਜਿੰਨੀ ਵੱਡੀ ਆਪਾਂ ਗੱਲ ਕਰ ਲਈਏ, ਇਹੋ ਕਹਿ ਸਕਦੇ ਹਾਂ ਆਪਾਂ ਕਿ ਆਉਣ ਵਾਲੇ ਸਾਡੇ ਭੈਣ ਭਰਾ ਜੋ ਸਾਡੀ ਮਦਦ ਕਰ ਰਹੇ ਨੇ, ਸਾਨੂੰ ਇੱਕ ਬਾਂਹ ਫੜ ਕੇ ਠਾਲ ਸਕਦੇ ਨੇ, ਤੋਰ ਨਹੀਂ ਸਕਦੇ। ਤੁਰਨਾ ਸਾਨੂੰ ਆਪਣੇ ਆਪ ਪੈਣਾ ਹੈ। ਜੋ ਸਾਡੇ ਬਜ਼ੁਰਗਾਂ ਨੇ ਜੋ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਜੋ ਸਾਡੇ ਪਿੰਡ ਨੂੰ ਬਚਾਉਣ ਵਾਸਤੇ ਜੋ ਮੇਨ ਜ਼ਰੂਰੀ ਹੈ, ਸਾਨੂੰ ਇਹ 4 ਚੁਫੇਰੇ ਪੱਥਰ ਦਾ ਬੰਨ੍ਹ ਜੋ ਸਾਡਾ ਬਣਾਇਆ ਜਾਏ, ਤਾਂ ਕਿ ਆਉਣ ਵਾਲੇ ਸਮੇਂ 'ਚ ਜੋ ਹਾਲਾਤ ਅੱਜ ਅਸੀਂ ਦੇਖ ਰਹੇ ਹਾਂ ਸਾਡੀ ਆਉਣ ਵਾਲੀ ਜਨਰੇਸ਼ਨ ਨਾ ਦੇਖੇ। ਇਹ ਬਹੁਤ ਜ਼ਰੂਰੀ ਹੈ। ਹਾਂਜੀ। ਜਿਹੜੇ ਇੱਕ ਹੋਰ ਜਾਣਕਾਰੀ ਦਿਓ ਕਿ ਜਿਹੜੇ ਬੰਨ ਤੋਂ ਪਰਲੇ ਪਾਸੇ ਵਾਲੇ ਲੋਕ ਨੇ ਉਹ ਕਿੰਨੀ ਕੁ ਵੱਡੀ ਤਾਦਾਦ ਦੇ ਵਿੱਚ, ਕਿੰਨੇ ਕੁ ਪਿੰਡ ਆ ਹੋਰ ਪੰਜਾਬ ਦੇ? ਨਹੀਂ, ਆਪਣੇ ਦੇਖੋ ਲਾਗੇ ਬਾਰਡਰ ਏਰੀਆ ਰਾਵੀ ਦੇ ਲਾਗੇ ਪਿੰਡ ਕਾਫੀ ਪਿੰਡ ਨੇ ਜੋ ਇਸ ਸਿਸਟਮ ਦੇ ਵਿੱਚ ਆ ਜਾਂਦੇ ਨੇ। ਔਰ ਇੱਥੋਂ ਤੋਂ ਕੋਟ ਰਜਾਜੇ ਤੱਕ ਜਿੰਨੇ ਵੀ ਪਿੰਡ ਲਾਗੇ ਲੱਗਦੇ ਨੇ, ਜੱਟਾ, ਪਛੀਆ, ਨਿੱਸੋ ਕੇ, ਸਿੰਘੋ ਕੇ, ਗੱਗੜ, ਕਮਰਾਈ, ਇੱਧਰ ਕੋਟ ਰਜਾਜੇ ਤੱਕ ਚਲੇ ਜਾਓ, ਨਾਲੇ ਤੱਕ, ਇਹ ਕਾਫੀ ਪਿੰਡ ਆਪਣੇ ਆ ਜਾਂਦੇ ਨੇ ਜੋ ਇਸ ਬੰਦ ਦੇ ਲਾਗੇ ਲੱਗਦੇ ਨੇ। ਜਿਸ ਤਰ੍ਹਾਂ ਸਾਡਾ ਨੁਕਸਾਨ ਹੋਇਆ, ਹੋ ਸਕਦਾ ਹੈ ਉਹਨਾਂ ਦਾ ਵੀ ਹੋਇਆ ਹੀ ਹੋਊਗਾ, ਕਮੀ ਤੇ ਕਿਤੇ ਰਹਿ ਨਹੀਂ ਗਈ। ਕਿਉਂਕਿ ਜੇ ਪੱਥਰ ਲੱਗਦਾ ਤਾਂ ਫਿਰ ਉਹਨਾਂ ਲੋਕਾਂ ਦਾ ਜਾਂ ਤੁਹਾਡਾ ਸਾਰਿਆਂ ਦਾ ਬਚਾਅ ਹੋ ਸਕਦਾ ਹੈ। ਜੀ, ਇਹ ਪੱਥਰ ਲੱਗਦਾ ਤੇ ਫਿਰ ਤੋੜ ਤੱਕ ਇੱਥੋਂ ਲੈ ਕੇ ਤੇ ਅੱਗੇ ਤੱਕ ਜਿੰਨੇ ਵੀ ਸਾਡੇ ਰਾਵੀ ਦੇ ਨੇੜਲੇ ਪਿੰਡ ਨੇ ਉਹਨਾਂ ਦੇ ਲਾਗੇ ਲੱਗ ਕੇ ਸਾਡੇ ਪਿੰਡਾਂ ਦਾ ਬਚਾਅ ਕੀਤਾ ਜਾ ਸਕਦਾ ਜੀ। ਬਿਲਕੁਲ। ਇਸੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਤਾਂ ਸਰਪੰਚ ਸਾਹਿਬ ਖਾਸ ਤੌਰ ਤੇ ਬਹੁਤ ਸਾਰੇ ਲੋਕਾਂ ਦਾ ਜਿਹੜਾ ਕੰਮਕਾਜ ਸੀ ਉਹ ਵੀ, ਜਿਵੇਂ ਭਾਈ ਸਾਹਿਬ ਨੇ ਚੱਕੀ ਵਾਲੇ, ਇਹਨਾਂ ਨੇ ਵੀ ਦੱਸਿਆ ਵੀ ਮੇਰਾ ਚੱਕੀ ਤੇ ਗੁਜ਼ਾਰਾ ਸੀ, ਬੱਚੇ ਆ, ਤਾਂ ਕੀ ਲੱਗਦਾ ਕਿ ਇਹਨਾਂ ਦੇ ਜਿਹੜੇ ਲੋਕਾਂ ਦੇ ਕੰਮ ਉਜੜੇ ਨੇ, ਇਹਨਾਂ ਦੇ ਮੁੜ ਵਸੇਬੇ ਲਈ ਫਿਰ ਕਿੱਦਾਂ ਦੇ ਪੈਂਤੜੇ ਉਲੀਕਣ ਦੀ ਲੋੜ ਆ? ਦੇਖੋ ਜੀ, ਜਿਸ ਤਰ੍ਹਾਂ ਤੁਹਾਨੂੰ ਸਾਡੇ ਮਾਸਟਰ ਸੁਰਜੀਤ ਸਿੰਘ ਜੀ ਦੱਸਣ ਦੇ ਵੀ ਚੱਕੀ ਦਾ ਹੀ ਕੰਮ ਕਰਦੇ ਨੇ, ਕਿਉਂਕਿ ਜਿਹੜੇ ਆਮ ਬੰਦੇ ਸਾਡੇ ਇਹਨਾਂ ਕੋਲ ਵੀ ਪੈਲੀ ਪੁਲੀ ਦੋਨੋਂ ਕੋਈ ਪੈਲੀ ਨਹੀਂ ਹੈਗੀ ਤੇ ਕਾਰੋਬਾਰ ਤਾਂ ਇੱਦਾਂ ਹੀ ਕਰਦੇ ਨੇ। ਪਰ ਮੁੜ ਵਸੇਵੇ ਲਈ ਜਿਹੜਾ ਵਾ, ਚਲੋ ਸੰਗਤਾਂ ਨੇ ਵੀ ਨਾਲ ਕੀਤਾ ਵਾ, ਇਹਨਾਂ ਨੇ ਬੜੀ ਵਧੀਆ ਗੱਲ ਕੀਤੀ ਵੀ ਸਾਨੂੰ ਉਂਗਲੀ ਫੜ ਕੇ ਤੋਰ ਸਕਦੇ ਆ, ਤੁਰਨਾ ਸਾਨੂੰ ਆਪ ਹੀ ਪੈਣਾ ਵਾ, ਕਿਉਂਕਿ ਗੁਰੂ ਮਹਾਰਾਜ ਨੇ ਸਾਨੂੰ ਸਾਰਾ ਵਧੀਆ ਸਰੀਰ ਦਿੱਤਾ ਵਾ। ਕੋਈ ਗੱਲ ਨਹੀਂ, ਆਪਾਂ ਜੇ 1947 ਦੇ ਵਿੱਚ ਜਾੜਾ ਹੋ ਗਿਆ, ਉਦੋਂ ਜਿਹੜੇ ਸਾਡੇ ਬਜ਼ੁਰਗ ਦੱਸਦੇ ਵੀ ਬੜਾ ਦਰਦਨਾਕ ਜਿਹੜਾ ਉਦੋਂ ਦਾ ਮਾਹੌਲ ਸੀ, ਕਿਉਂਕਿ ਉਦੋਂ ਤੇ ਆਪਾਂ ਬਚ ਕੇ ਆਉਣਾ ਬੜਾ ਔਖਾ ਸੀ, ਉਦੋਂ ਤਾਂ ਸਭ ਕੁਝ ਖੁੱਸ ਗਿਆ ਸੀ। ਪਰ ਗੁਰੂ ਮਹਾਰਾਜ ਨੇ ਦੁਬਾਰਾ ਫੇਰ ਉਸੇ ਪੈਰਾਂ ਤੇ ਲੀਹਾਂ ਤੇ ਲੈਣ ਦਿੱਤਾ ਸੀ। ਤੇ ਹੁਣ ਵੀ ਗੁਰੂ ਮਹਾਰਾਜ ਜਿਹੜਾ ਵਾ, ਸਾਡੀ ਤਾਂ ਅਰਦਾਸ ਗੁਰੂ ਮਹਾਰਾਜ ਅੱਗੇ ਹੀ ਆ, ਉਹ ਕਿਰਪਾ ਕਰਨਗੇ, ਜ਼ਰੂਰ ਠਾਲਣਗੇ ਜੀ। ਆਪਣਾ ਜਿਹੜਾ ਜਿੰਨੇ ਸਾਡੇ ਦਿਮਾਗ ਨੇ ਉਹਦੇ ਮੁਤਾਬਕ ਅਸੀਂ ਆਪਣੇ ਪਿੰਡ ਲਈ ਜਿਹੜੀ ਆ ਸਲਾਹ ਕਰਕੇ ਪੈਣ ਤੇ ਵਧੀਆ ਪ੍ਰੋਗਰਾਮ ਬਣਾ ਕੇ, ਸਾਰਾ ਕਮੇਟੀਆਂ ਬਣਾ ਕੇ ਉਸੇ ਤਰੀਕੇ ਨਾਲ ਜਿਹੜਾ ਵਾ ਕੋਈ ਗਰੀਬ ਬੰਦਾ ਚਾਹੇ ਉਹਨੂੰ ਠਾਲਣ ਦੀ ਵੀ ਕੋਸ਼ਿਸ਼ ਕਰਾਂਗੇ ਜੀ। ਬਿਲਕੁਲ। ਜਿਵੇਂ ਖਾਸ ਤੌਰ ਤੇ ਤੁਹਾਡੇ ਪੂਰੇ ਇਲਾਕੇ ਦੀ ਇਹ ਡਿਮਾਂਡ ਅੱਜ ਵੀ ਹੈ, ਇਸ ਤੋਂ ਪਹਿਲਾਂ ਵੀ ਸੀ ਕਿ ਮਰੜਿਆਂ ਦਾ ਪ੍ਰਬੰਧ ਕੀਤਾ ਜਾਵੇ, ਪੱਥਰਾਂ ਦਾ ਪ੍ਰਬੰਧ ਕੀਤਾ ਜਾਵੇ ਤੇ ਪੱਥਰ ਲਗਾਏ ਜਾਣ ਤੁਸੀਂ ਬੰਨ੍ਹ ਤੇ। ਕੀ ਲੱਗਦਾ ਕਿ ਇਸ ਚੀਜ਼ ਨੂੰ ਲੈ ਕੇ ਇਹ ਜਿਹੜੀਆਂ ਮੰਗਾਂ ਨੇ ਸਰਕਾਰ ਦੇ ਅੱਗੇ ਰੱਖੀਆਂ ਕਦੇ ਤੁਸੀਂ? ਸਰਕਾਰਾਂ ਅੱਗੇ ਤਾਂ ਰੱਖੀਆਂ ਜ਼ਰੂਰ ਜੀ, ਕਿ ਜੇ ਸਾਡਾ ਵੇਖੋ ਹਰ ਸਾਲ ਹੀ ਆਪਾਂ ਡੁੱਬਦੇ ਹਾਂ, ਥੋੜਾ ਪਾਣੀ ਆ ਜੇ ਤਾਂ ਵੀ ਡੁੱਬਦੇ ਹਾਂ। ਜੇ ਕਿਤੇ ਸਾਡਾ ਜਿਹੜਾ ਇਹ ਬੰਨ੍ਹ ਆ ਮਜ਼ਬੂਤ ਕਰਕੇ ਪੱਥਰ ਲਾ ਦਿੱਤਾ ਜਾਵੇ ਤੇ ਅਜਨਾਲਾ, ਅੰਮ੍ਰਿਤਸਰ, ਸ਼ਹਿਰ ਜਿੰਨਾ ਲੱਗੇ ਸਾਰਾ ਹੀ ਬਚ ਸਕਦਾ ਵਾ। ਆਪਾਂ ਨੂੰ ਜਿੰਨਾ ਵੇਖੋ ਹੁਣ ਸਰਕਾਰ ਨੇ ਆਪਣਾ 16 ਕਰੋੜ ਕਹਿ ਰਹੇ ਹੋ ਤੁਸੀਂ, ਆਪ ਹੀ ਕਹਿ ਰਹੇ ਵੀ ਦੇ ਕੇ ਗਏ ਨੇ,
ਉਹ 16 ਕਰੋੜ ਇਹਦੇ ਤੇ ਲਾ ਦਿੱਤਾ ਜਾਵੇ ਤੇ ਸਾਨੂੰ ਦੇਣਾ ਤਾਂ ਨਾ ਪਏ। ਹੁਣ ਵੇਖੋ ਜਿਹੜਾ ਸਾਰਾ ਇਹ ਸਰਕਾਰ ਨੇ ਮਤਲਬ ਪਬਲਿਕ ਨੂੰ ਹੀ ਦੇਣਾ ਨਾ, ਤੇ ਇਹ ਜਿੰਨਾ ਇੱਕੋ ਵਾਰੀ ਲਾ ਦੇਣ ਨਾ ਦੇਣ, ਮੈਂ ਤਾਂ ਨਾ ਵੀ ਹੁਣ ਵੀ ਨਾ ਦੇਣ, ਸਾਨੂੰ ਆਪਣਾ ਜਿਹੜਾ ਪੰਜਾਬ ਆ ਉਹ ਸਾਰਾ ਠਾਲ ਲੇਗਾ। ਇਹੋ 16 ਕਰੋੜ ਜਿਹੜਾ ਵਾ ਸਾਡੀ ਤੁਸੀਂ ਤੇ ਲਾ ਦਿੱਤਾ ਜਾਵੇ, ਨਾ ਕਿਸੇ ਨੂੰ ਨਾ ਦੇਣ, ਕਿਉਂਕਿ ਆਮ ਜਨਤਾ ਨੂੰ ਚਾਹੇ ਦੂਜਿਆਂ ਨੂੰ ਸਾਰਾ ਜਿਹੜਾ ਵਾ ਪੰਜਾਬੀਆਂ ਨੇ ਪਹੁੰਚਾ ਦਿੱਤਾ ਵਾ। ਮੈਂ ਤਾਂ ਸਰਕਾਰ ਨੂੰ ਬੇਨਤੀ ਕਰਾਂਗਾ ਵੀ 16 ਕਰੋੜ ਜਿਹੜਾ ਸਾਡਾ ਤੁਸੀਆਂ ਦੇ ਬੰਨ ਪੱਥਰ ਲਾ ਕੇ ਲਾ ਦਿਓ, ਆਪਾਂ ਉੱਠ ਪਾਂਗੇ, ਕੋਈ ਗੱਲ ਨਹੀਂ, ਕਣਕ ਬੀਜ ਕੇ ਆਪਾਂ ਉੱਠ ਪਾਂਗੇ। ਆਪਾਂ ਚਲੋ ਜੇ ਆਖੀਏ ਆਪਾਂ ਤਗੜਾ ਕੋਈ ਵੀ ਇਸ ਟਾਈਮ ਨਹੀਂ ਹੈਗਾ। ਹਰ ਜੱਟ ਨੇ, ਹਰ ਜ਼ਿਮੀਂਦਾਰ ਨੇ ਵੱਡੀ ਤੋਂ ਵੱਡੀ ਲਿਮਟ ਬਣਾਈ ਆ। ਜੇ ਵੱਡੇ ਕੰਮ ਕੀਤੇ ਤੇ ਉਸ ਤੋਂ ਵੱਡੀਆਂ ਲਿਮਟਾਂ ਬਣਾਈਆਂ ਨੇ। ਸਾਨੂੰ ਤਾਂ ਲਿਮਟਾਂ ਦਾ ਵੀ ਆਪਣਾ ਹੁਣ ਅੱਗੋਂ ਦਿਖਣ ਡਿਆ ਵਾ, ਕਿਉਂਕਿ ਪ੍ਰਾਈਵੇਟ ਬੈਂਕ ਆ ਚਾਹੇ ਕੋਈ ਵੀ ਬੈਂਕ ਹੈ, ਉਹਨਾਂ ਨੇ ਸਾਨੂੰ ਵਿਆਜ ਤੇ ਛੱਡਣਾ ਨਹੀਂ ਹੈਗਾ। ਮੈਂ ਤਾਂ ਵੀ ਸਰਕਾਰ ਨੂੰ ਬੇਨਤੀ ਕਰਾਂਗਾ, ਵਿਆਜ ਅਸੀਂ ਦਾਂਗੇ, ਚਲੋ ਅਸੀਂ ਪੈਸੇ ਲਏ, ਲਿਮਟਾਂ ਲਈਆਂ, ਸਾਰਿਆਂ ਜ਼ਿਮੀਂਦਾਰਾਂ ਨੇ ਲਈਆਂ ਨੇ, ਉਹ ਕਹਿ ਕੇ ਉਹਨਾਂ ਨੂੰ ਐਰਕਾਂ ਦਾ ਜਿਹੜਾ ਵਾ ਵਿਆਜ ਮਾਫ ਕਰਾਉਣ, ਕਣਕ ਤੋਂ ਫਿਰ ਅਸੀਂ ਪੈਰਾਂ ਸਿਰ ਹੋ ਜਾਣਾ ਵਾ। ਫਿਰ ਸਮਾਂ ਲਿਆ ਉਹਨਾਂ ਨੇ, ਸਮਾਂ ਐਲਾਨ ਕੀਤਾ ਸਰਕਾਰਾਂ ਨੂੰ ਵੈਸੇ ਜਿਸ ਤਰ੍ਹਾਂ ਹੁਣ ਪ੍ਰਧਾਨ ਮੰਤਰੀ ਸਾਹਿਬ ਆਏ ਸੀ, ਵੱਡੇ ਜਿਹੜੇ ਹੈਗੇ ਆ ਕਿੱਡੇ ਤਗੜੇ ਫਰਮ ਵਾਲੇ, ਉਹਨਾਂ ਦਾ ਕਰਜ਼ਾ ਮਾਫ ਕਰ ਦਿੱਤਾ। ਜੇ ਚਾਹਵੇ ਤੇ 1 ਮਿੰਟ ਚ ਆਉਂਦੀ ਆਪਣਾ ਜੱਟ ਕਿੰਨਾ ਕੁ ਪੰਜਾਬ ਦਾ ਕਰਜ਼ਾ ਵਾ, ਇੱਕ ਬੰਦੇ ਦਾ ਇਹਨਾਂ ਨੇ ਕਰਜ਼ਾ ਉਹਨਾਂ ਦਾ ਮਾਫ ਕਰਤਾ, ਜਿਹੜੇ ਕਰੋੜਾਂਪਤੀ ਸੀ ਜਿਹੜੇ ਉਹਨਾਂ ਨੂੰ ਮਾਫ ਕਰਤਾ ਲਿਮਟਾਂ। ਤੇ ਆਪਣਾ ਇਹ ਵੀ ਆਪਣਾ ਜੇ ਜੱਟਾਂ ਦਾ ਕਰਜ਼ਾ ਮਾਫ ਕਰ ਦੇਣ ਤੇ ਫਿਰ ਤੇ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਂਦੀ ਆ, ਸਾਰਾ ਕੁਝ ਠੀਕ ਹੋ ਜਾਂਦਾ। ਹਾਂਜੀ, ਇਹ ਚਾਹੀਦਾ ਸਰਕਾਰਾਂ ਨੂੰ। ਜ਼ਰੂਰ ਬਾਰਡਰ ਏਰੀਏ ਦੇ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਸੇ ਤੁਸੀਂ ਬੰਨ੍ਹ ਦੇ ਟੁੱਟਣ ਦੇ ਕਾਰਨ ਪੂਰੇ ਪਿੰਡ ਦੇ ਵਿੱਚ ਤਕਰੀਬਨ 8-8, 9-9 ਫੁੱਟ ਜਿਹੜਾ ਸੀ ਉਹ ਪਾਣੀ ਭਰ ਗਿਆ। ਜਿਹੜਾ ਇਹਨਾਂ ਦੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਉਹ ਤਬਾਹ ਹੋ ਗਈਆਂ। ਖਾਣ ਪੀਣ ਵਾਸਤੇ ਇਹਨਾਂ ਦੇ ਪਿੰਡ ਦੇ ਵਿੱਚ ਕਣਕ ਦਾ ਦਾਣਾ ਵੀ ਨਹੀਂ ਰਿਹਾ, ਕਿਉਂਕਿ ਇਹ ਸਥਾਨਕ ਲੋਕ ਦੱਸਦੇ ਨੇ ਕਿ ਸਾਨੂੰ ਇਸ ਤਰੀਕੇ ਦਾ ਕੋਈ ਵੀ ਆਈਡੀਆ ਨਹੀਂ ਸੀ ਕਿ ਸਾਡੇ ਘਰ ਦੇ ਵਿੱਚ ਪਾਣੀ ਆ ਕੇ ਵੜ ਜਾਵੇਗਾ, ਪਰ ਸਾਨੂੰ ਵੱਡੀ ਸਮੱਸਿਆ ਦਾ ਅਚਾਨਕ ਹੀ ਸਾਹਮਣਾ ਕਰਨਾ ਪਿਆ। ਇਸੇ ਨੂੰ ਲੈ ਕੇ ਬਹੁਤ ਸਾਰੇ ਉਹ ਘਰ ਨੇ ਜਿਨ੍ਹਾਂ ਦੇ ਹੱਸਦੇ ਵਾਸਤੇ ਘਰ ਪਰਿਵਾਰ ਤੇ ਕੰਮਕਾਜ ਤਬਾਹ ਹੁੰਦੇ ਵੀ ਨਜ਼ਰ ਆਏ ਨੇ। ਇਸੇ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ ਤਾਂ ਭਵਿੱਖ ਦੇ ਵਿੱਚ ਵੀ ਕੋਸ਼ਿਸ਼ ਰਹੇਗੀ ਕਿ ਗਰਾਊਂਡ ਦੇ ਹਾਲਾਤ ਕੀ ਨੇ, ਇਸੇ ਦੇ ਮੱਦੇਨਜ਼ਰ ਅਗਲੀ ਗੱਲਬਾਤ ਵੀ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ। ਧੰਨਵਾਦ।